ਅੱਜ ਕੱਲ ਇਟਲੀ ਦੇ ਹਾਲਾਤ ਕੀ ਨੇ ਮਤਲਬ ਪੇਪਰਾਂ ਦੇ ਹਵਾਲੇ ਨਾਲ ਜਾਂ ਮੈਨੂੰ ਇਹ ਦੱਸੋ ਕਿ ਜਿਹੜਾ ਉੱਥੇ ਇਟਲੀ ਹੈ ਆਪਣਾ ਇੱਕ ਆਮ ਬੰਦਾ ਜਿਹੜਾ ਉਹ ਤਨਖਾਹ ਕਿੰਨੀ ਕੁ ਕਮਾ ਲੈਂਦਾ ਤੇ ਡਿਲੀਵਰੀ ਦੇ ਵਿੱਚ ਕਿੰਨੇ ਪੈਸੇ ਜਿਹੜੇ 4-5 ਘੰਟੇ ਤੁਸੀਂ ਕਮਾ ਲੈਂਦੇ ਦੱਸ ਸਾਨੂੰ। ਬਹੁਤੇ ਹੁੰਦੀਆਂ ਨੇ ਕੁੜੀਆਂ ਅਰਮਾਨੀਆਂ ਦੀਆਂ ਪੋਲੈਂਡ ਦੀਆਂ ਉਹਨਾਂ ਦੇ ਨਾਲ ਸ਼ਾਦੀ ਕਰਨੀ। ਮੈਨੂੰ ਇਹ ਦੱਸੋ ਕਿ ਜਿਹੜਾ ਉੱਥੇ ਇਟਲੀ ਹੈ ਆਪਣਾ ਇੱਕ ਆਮ ਬੰਦਾ ਜਿਹੜਾ ਉਹ ਤਨਖਾਹ ਕਿੰਨੀ ਕੁ ਕਮਾ ਲੈਂਦਾ। ਅੱਛਾ ਜਿਹੜੇ ਉੱਥੇ ਰੈਸਟੋਰੈਂਟ 'ਚ ਕੰਮ ਸ਼ਾ ਮੁੰਡੇ ਕਰਦੇ ਨੇ ਉਹਨਾਂ ਦੀ ਤਨਖਾਹ ਹੈ ਡੰਕੀ ਵਾਲੇ ਦੱਸਦੇ ਨੇ ਕੁੱਟ ਫੰਡ ਵਿਚਾਰਨ ਨੂੰ ਪੈਂਦੀ ਰਾਜ ਬਹੁਤ ਜ਼ਿਆਦਾ। ਕਦੀ ਦੱਸਿਆ ਉਹਨਾਂ ਨੇ ਮੁੰਡਿਆਂ? ਹਾਂਜੀ ਦੋਸਤੋ ਅਸੀਂ ਜਨਾਬ ਸਾਡੇ ਨਾਲ ਸਾਧ ਬਾਈ ਜਿਹੜੇ ਇਟਲੀ ਹੁੰਦੇ ਨੇ ਔਰ ਉੱਥੇ ਇਹਨਾਂ ਕੋਲ ਪੇਪਰ ਵੀ ਹੈਗੇ ਨੇ, ਪਾਕਿਸਤਾਨ ਵੀ ਆਉਂਦੇ ਜਾਂਦੇ ਨੇ ਤੇ ਥੋੜੀ ਜਿਹੀ ਇਹਨਾਂ ਨਾਲ ਗੱਪਸ਼ਪ ਕਰਨੇ ਆ। ਸਾਧ ਬਾਈ ਮੈਨੂੰ ਇਹ ਦੱਸੋ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਇਟਲੀ ਦੇ ਵਿੱਚ? ਮੈਨੂੰ 7-8 ਸਾਲ ਹੋ ਗਏ ਨੇ ਤੇ ਉੱਥੇ ਕੀ ਨਾਲੇ ਜਾਣਾ ਬਹੁਤ ਅੱਛਾ ਡਾਕੂਮੈਂਟ ਬਣੇ ਨਾ ਆ ਜਾ ਸਕਨੇ ਆ। ਅਸੀਂ ਫੈਮਿਲੀ ਚ ਗਏ ਆ। ਅੱਛਾ ਤੁਸੀਂ ਡੰਕੀ ਵਾਲੇ ਨਹੀਂ ਹੈਗੇ? ਨਹੀਂ ਕਿਉਂਕਿ ਜ਼ਿਆਦਾ ਇਟਲੀ 'ਚ ਡੰਕੀ ਵਾਲੇ ਹੈ ਨੇ ਨਾ, ਬਹੁਤ ਜ਼ਿਆਦਾ ਡੰਕੀ ਵਾਲੇ ਜਾਂਦੇ ਨੇ। ਉਹ ਕੋਈ ਇਸ਼ੂ ਡਾਕੂਮੈਂਟਾਂ ਦਾ ਬੰਦਾ ਲੇਟ ਵੀ ਹੋ ਜਾਂਦੇ ਨੇ ਤੇ ਕਈਆਂ ਦੇ ਬਣ ਜਾਂਦੇ ਨੇ ਉਹ ਆ ਜਾ ਸਕਦੇ ਨੇ। ਤੇ ਜਿਹੜੇ ਤੁਸੀਂ ਉੱਥੇ ਕੰਮ ਕੀ ਕਰਦੇ ਹੋ? ਮੈਂ ਉੱਥੇ ਕਰਨਾ ਵਾ ਡਿਲੀਵਰੀ ਦਾ ਪੀਜ਼ਾ ਸ਼ਾਪ ਤੇ ਕਿੰਨੇ ਘੰਟੇ ਕਰਦੇ ਹੋ? ਮੈਂ 4-5 ਘੰਟੇ ਕਰਨਾ। ਮੈਂ ਹੇਅਰ ਕਰਨਾ ਮੋਬਲੀ ਦਾ ਫਰਨੀਚਰ ਦਾ ਕੰਮ ਉਹ 4-5 ਘੰਟੇ ਕਰਨਾ। ਤੇ ਡਿਲੀਵਰੀ ਦੇ ਵਿੱਚ ਕਿੰਨੇ ਪੈਸੇ ਜਿਹੜੇ 4-5 ਘੰਟੇ ਤੁਸੀਂ ਕਮਾ ਲੈਂਦੇ ਦੱਸ ਸਾਨੂੰ। ਮੇਰੇ ਹਿਸਾਬ ਨਾਲ ਮੈਂ ਜਿਹੜੇ ਕੱਢਣਾ ਉਹ 40-50 ਯੂਰੋ ਬਣ ਜਾਂਦੇ ਨੇ। ਤੇ ਜਿਹੜੇ ਮੁੰਡੇ ਕਰਦੇ ਹੀ ਇਹੋ ਕੰਮ ਨੇ ਉਹ 2000 ਵੀ 2500 ਵੀ 3000 ਵੀ ਬਣਾ ਸਕਦੇ ਨੇ। ਠੀਕ ਹੈ। ਤੇ ਜਿਹੜੀ ਰਹਿائش ਉੱਥੇ ਆਮ ਜਿਹੜੇ ਤੁਸੀਂ ਤੇ ਚਲੋ ਤੁਹਾਡੇ ਤੇ ਹੋਰ ਵੀ ਫੈਮਿਲੀ ਮੈਂਬਰ ਉੱਥੇ ਨੇ ਹਨਾ, ਹਾਂਜੀ ਜਿਹੜੀ ਸ਼ੇਅਰਿੰਗ ਦੇ ਵਿੱਚ ਮੁੰਡੇ ਰਹਿੰਦੇ ਨੇ ਕਿੰਨਾ ਕੁ ਖਰਚਾ ਆ ਜਾਂਦਾ? ਉਹਨਾਂ ਦਾ ਆ ਜਾਂਦਾ 270-80 ਰੁਪਏ ਇੰਨਾ ਕਮਦਾ ਖਰਚਾ। ਇਹ ਰਹਿਣ ਦਾ ਕਿ ਖਾਣ ਪੀਣ ਦਾ ਵੀ? ਨਹੀਂ ਖਾਣ ਪੀਣ ਦਾ ਵੀ। ਕਈਆਂ ਦਾ ਉਹ ਵੀ ਜਗ੍ਹਾ ਹੁੰਦੀਆਂ ਨੇ ਜਿੱਥੇ 300 ਯੂਰੋ ਵੀ ਹੁੰਦਾ 350 ਯੂਰੋ ਵੀ ਹੁੰਦਾ। ਫਰਕੋ ਫਰਕੀ ਜਿੱਥੇ ਇਲਾਕੇ 'ਚ ਰਹਿਣਾ। ਹਾਂਜੀ ਬਿਲਕੁਲ। ਇਟਲੀ ਵਿੱਚ ਆਪਣਾ ਜ਼ਿਮੀਂਦਾਰਾ ਬੜਾ ਹੈਗਾ ਤੇ ਤੁਸੀਂ ਜ਼ਿਮੀਂਦਾਰਾ ਕਦੀ ਕੀਤਾ ਕਿ ਨਹੀਂ? ਨਹੀਂ ਜ਼ਿਮੀਂਦਾਰਾਂ ਨੇ ਕੀਤਾ ਹਾਂ ਬਸ ਕੀਤਾ ਪੀਜ਼ਾ ਸ਼ਾਪ ਦਾ ਕਿ ਨਾਮ ਮੋਬਲੀ ਦਾ ਬਸ। ਅੱਛਾ ਉਹ ਮੁੰਡੇ ਕਰਦੇ ਨੇ ਕੋ ਆਪਣਾ? ਹਾਂਜੀ ਜ਼ਿਮੀਂਦਾਰਾ ਵੀ ਕਰਦੇ ਨੇ ਪਬਲਿਸਿਟੀ ਦਾ ਵੀ ਕਰਦੇ ਨੇ। ਅੱਛਾ ਆ ਜਿਹੜੇ ਪੰਫਲੇਟ ਸ਼ੰਪਲੇਟ ਵੰਡਦੇ ਨੇ? ਹਾਂਜੀ ਖਬਰਾਂ ਇਹ ਜਿਹੜੇ ਖਬਰਾਂ ਸੁੱਟਦੇ ਨੇ ਇਹ ਕੋਈ ਦਿਹਾੜੀ ਮਿਲਦੀ ਹੈ ਜਾਂ ਹਫਤਾ ਹੁੰਦਾ ਜਾਂ ਮਹੀਨਾ ਹੁੰਦਾ? ਨਹੀਂ ਇਹਦੀ ਦਿਹਾੜੀ ਹੁੰਦੀ ਹੈ 40 ਯੂਰੋ ਹੁੰਦੀ ਹੈ 45 ਯੂਰੋ ਹੁੰਦੀ ਹੈ। ਤੇ ਇਹ ਸੁੱਟਣੇ ਹੁੰਦੇ ਨੇ ਮੈਂ ਸਾਈਕਲ ਤੇ ਤੁਹਾਡੀ ਆਪਣੀ ਤੋਂ ਜਾ ਕੇ ਮਰਜ਼ੀ ਸੁੱਟੋ? ਸਾਈਕਲ ਤੇ ਵੀ ਸੁੱਟਦੇ ਨੇ ਤੇ ਪੈਦਲ ਵੀ ਸੁੱਟਦੇ ਨੇ। ਅੱਛਾ ਤੇ ਮੈਨੂੰ ਇਹ ਦੱਸੋ ਕਿ ਜਿਹੜਾ ਹੈਗਾ ਇਹ ਮੁੰਡੇ ਉੱਥੇ ਸਾਡੇ ਪਾਕਿਸਤਾਨੀ ਜ਼ਿਆਦਾ ਜਿਹੜੇ ਨੇ ਉਹ ਬਗੈਰ ਪੇਪਰਾਂ ਤੋਂ ਨੇ? ਬਗੈਰ ਪੇਪਰਾਂ ਤੋਂ ਨੇ। ਪੇਪਰਾਂ ਵਾਲੇ ਵੀ ਹੈ ਨੇ ਬਹੁਤੇ ਜਿਹੜੇ ਕੰਮ ਕਰਦੇ ਨੇ ਉਹ ਬਗੈਰ ਪੇਪਰਾਂ ਤੋਂ ਨੇ। ਤੇ ਜਿਹੜੇ ਬਗੈਰ ਪੇਪਰਾਂ ਦੇ ਕੰਮ ਸ਼ਾ ਮਿਲ ਜਾਂਦਾ? ਹਾਂਜੀ ਹਰ ਪਾਸੇ ਲੱਭਦਾ। ਉੱਥੇ ਚਾਈਨੀਆਂ ਕੋਲ ਵੀ ਲੱਗੇ ਨੇ, ਇਟਾਲੀਅਨ ਕੋਲ ਵੀ ਲੱਗੇ ਨੇ, ਪਾਕਿਸਤਾਨੀਆਂ ਕੋਲ ਵੀ ਲੱਗੇ ਨੇ। ਅੱਛਾ ਤੇ ਜਿਹੜੇ ਉੱਥੇ ਪੇਪਰ ਤਰੀਕੇ ਨੇ ਮੁੰਡੇ ਕਿਹੜੇ ਤਰੀਕੇ ਵੈਸੇ ਪੇਪਰ ਮੁਮਨ ਕੀ ਮਿਲਦੇ ਨੇ? ਕੋਈ ਜ਼ੀਲ ਵੀ ਕਰ ਲੈਂਦੇ ਨੇ? ਕਈ ਜ਼ੀਲ ਕਰਕੇ ਫਿਰ ਕੈਂਪ 'ਚ ਟੁਰ ਜਾਂਦੇ ਨੇ। ਕੈਂਪ ਵਾਲੂ ਲੱਭਦੇ ਨੇ। ਕਈ ਓਪਨ ਜ਼ੀਲ ਰੱਖਦੇ ਨੇ। ਓਪਨ ਜ਼ੀਲ ਜਿਹੜੇ ਰੱਖਦੇ ਨੇ ਫਿਰ ਉਹਨਾਂ ਨੂੰ ਇਸ਼ੂ ਕੋਈ ਵੀ ਨਹੀਂ ਹੁੰਦਾ ਉਹ ਕੰਮ ਤੇ ਜਾ ਸਕਦੇ ਨੇ। ਜਿਹੜੇ ਆਪਣਾ ਉੱਥੇ ਨੇ ਕੁਝ ਲੋਕ ਸਾਡੇ ਪਾਕਿਸਤਾਨੀ ਦੇਸੀ ਸ਼ਾਦੀਆਂ ਕਰਕੇ ਪੇਪਰ ਲੈਂਦੇ ਨੇ? ਸ਼ਾਦੀਆਂ ਕਰਕੇ ਵੀ ਬਹੁਤ ਜ਼ਿਆਦਾ ਲੜਕਿਆਂ ਨੇ ਲਏ ਨੇ। ਬਹੁਤੇ ਹੁੰਦੀਆਂ ਨੇ ਕੁੜੀਆਂ ਅਰਮਾਨੀਆਂ ਦੀਆਂ ਪੋਲੈਂਡ ਦੀਆਂ ਉਹਨਾਂ ਦੇ ਨਾਲ ਸ਼ਾਦੀ ਕਰ ਲੈਂਦੇ ਨੇ। ਤੇ ਉਹ ਚੱਲ ਜਾਂਦੀਆਂ ਨੇ ਪਾਕਿਸਤਾਨੀਆਂ ਕਿ ਨਹੀਂ? ਨਹੀਂ ਚੱਲ ਜਾਂਦੀਆਂ ਨੇ। ਸਾਰੀ ਬਾਤ ਯਾਰ ਮੂੰਹ ਪਿਆਰ ਹੋ ਜਾਂਦਾ ਉਹਨਾਂ ਆਹੋ ਖੂਨ ਵੀ ਹੁੰਦਾ ਨਾ ਵਿੱਚ ਹੀ ਸਾਰੀ ਬਾਤ। ਅੱਛਾ ਜਿਹੜੇ ਉੱਥੇ ਰੈਸਟੋਰੈਂਟ 'ਚ ਕੰਮ ਸ਼ਾ ਮੁੰਡੇ ਕਰਦੇ ਨੇ ਉਹਨਾਂ ਦੀ ਤਨਖਾਹ ਐ ਹੀ ਹੁੰਦੀ ਹੈ 1200-1300 ਯੂਰੋ। ਰਹਿائش ਚਾਈਨੀਆਂ ਕੋਲ ਹੀ ਉਹਨਾਂ ਆਪਣੇ ਹੋਟਲਾਂ ਦੇ ਉੱਤੇ ਹੀ ਰੱਖੀ ਹੁੰਦੀ ਹੈ ਜਾਂ ਉਹਨਾਂ ਰਹਿائشਾਂ ਦਿੱਤੀਆਂ ਹੁੰਦੀਆਂ ਨੇ। ਠੀਕ ਹੈ। ਅੱਜ ਕੱਲ ਇਟਲੀ ਦੇ ਹਾਲਾਤ ਕੀ ਨੇ ਮਤਲਬ ਪੇਪਰਾਂ ਦੇ ਹਵਾਲੇ ਨਾਲ ਜਾਂ ਥੋੜੇ ਸੁਣੇ ਸਖਤੀਆਂ ਹੋਈਆਂ ਨੇ ਗਵਰਨਮੈਂਟ ਵੱਲੋਂ? ਸਖਤੀਆਂ ਬਹੁਤ ਜ਼ਿਆਦਾ ਹੋਈਆਂ ਨੇ। ਉੱਥੇ ਵੀ ਸਖਤੀਆਂ ਹੋਈਆਂ ਨੇ। ਡਾਕੂਮੈਂਟਾਂ ਦੇ ਮਾਮਲੇ 'ਚ ਵੀ ਹੋਈਆਂ ਨੇ। ਉੱਥੇ ਸਿਸਟਮ ਸਾਰਾ ਹੀ ਖਰਾਬ ਹੋਇਆ ਇੱਕ ਹਿਸਾਬ ਦਾ। ਤੇ ਜਿਹੜੇ ਮੁੰਡੇ ਛੋਟੀ ਉਮਰਾਂ 'ਚ ਵੇਖੇ ਨੇ ਗਏ ਨੇ ਉੱਥੇ ਡੰਕੀਆਂ ਵਾਲੇ? ਬਹੁਤ ਜ਼ਿਆਦਾ ਵੇਖੇ ਨੇ। ਅਸੀਂ ਇੱਕ ਲੜਕਾ ਵੇਖਿਆ ਮੈਂ 2-3 ਸਾਲ ਹੋ ਗਏ 12 ਸਾਲਾਂ ਦੀ ਉਮਰ ਦਾ ਗਿਆ ਸੀ ਪਾਕਿਸਤਾਨੀ। ਅੱਛਾ ਉਹ ਸਾਡੀ ਰਹਿائش 'ਚ ਹੀ ਆਇਆ ਸੀ ਮੁੰਡਾ। ਤੇ ਉਹਨੂੰ ਆਖਦੇ ਕਿ ਤੂੰ ਕਿਸ ਤਰ੍ਹਾਂ ਆਇਆ ਕਿਧਰੋਂ ਦੀ ਆਇਆ ਕੀ ਦੱਸਦਾ ਈ? ਕਹਿੰਦਾ ਮੈਂ ਡੈਂਕੀ ਲਾ ਕੇ ਆਇਆ ਇੱਥੋਂ ਤੁਰਕੀ ਤੋਂ ਯੂਨਾਨ ਅੱਗੂ ਕੀ ਨਾ ਇਟਲੀ ਸ਼ਿਪ ਦੇ ਥਰੂ ਟਰਾਲੇ ਦੇ ਵਿੱਚ ਸ਼ਿਪ ਪਿਆ। ਸ਼ਿਪ ਨੇ ਅੱਗੂ ਵੀਨਸ ਉਤਰਿਆ ਅੱਗੂ ਬਾਹਰ ਬਚ ਗਏ। ਤੇ ਹਲੇ ਜੀ ਪੇਪਰ ਬਣੇ ਹੋਗੇ ਨਹੀਂ? ਉਹ ਹੁਣ ਫਰਾਂਸ ਟੁਰ ਗਿਆ। ਉੱਥੇ ਸਕੂਲੇ ਦਾਖਲ ਹੋ ਜਾਏਗਾ? ਹਾਂਜੀ ਫਰਾਂਸ ਦੇ ਸਕੂਲ ਉਦੋਂ ਹੀ ਫਰਾਂਸ ਟੁਰ ਗਿਆ ਸੀ। ਠੀਕ ਹੈ। ਅੱਛਾ ਇਹਦਾ ਮਤਲਬ ਹੈ ਕਿ ਜਿਹੜੇ ਹੋਰ ਕਦੀ ਡੰਕੀ ਵਾਲੇ ਤੁਸੀਂ ਤੇ ਨਹੀਂ ਲਾਈ, ਤੁਸੀਂ ਤੇ ਲੀਗਲ ਤਰੀਕੇ ਨਾਲ ਗਏ ਹੋ ਆ ਜਾ ਵੀਰੇ ਹੋ। ਡੰਕੀ ਵਾਲੇ ਦੱਸਦੇ ਨੇ ਕੁੱਟ ਫੰਡ ਵਿਚਾਰਨ ਨੂੰ ਪੈਂਦੀ ਰਾਜ ਬਹੁਤ ਜ਼ਿਆਦਾ। ਕਦੀ ਦੱਸਿਆ ਉਹਨਾਂ ਨੇ ਮੁੰਡਿਆਂ? ਹਾਂਜੀ ਕਾਹੇ ਤੋਂ ਜਿਹੜਾ ਵੀ ਮੁੰਡਾ ਹੁੰਦਾ ਉਹਨੇ ਆਪਣੀ ਦੱਸਣੀ ਹੁੰਦੀ ਹੈ ਸਟੋਰੀ। ਅਸੀਂ ਇੰਜ ਆਇਆ ਅਸੀਂ ਇੰਜ ਇੱਥੇ ਸਾਨੂੰ ਮਾਲ ਪਈ। ਪਿਛਲੇ ਦਿਨਾਂ 'ਚ ਬਹੁਤ ਜ਼ਿਆਦਾ ਬੋਸਨੀ ਵਾਲੇ ਕੁੱਟਣ ਡੇ ਆ। ਕੋਈ ਸੰਨ 2023 ਦੀ ਗੱਲ ਹੈ। ਉਹ ਫਰਾਂਸ ਦੀ ਪੁਲਿਸ ਆਈ ਸੀ ਫੌਜ ਉੱਥੇ ਉਹ ਮਾਰਦੇ ਹਨ। ਅੱਛਾ ਹਾਂਜੀ ਉਹ ਮੁੰਡੇ ਆਣ ਕੇ ਦੱਸਦੇ ਨੇ ਸਾਰੀਆਂ ਗੱਲਾਂ। ਤੇ ਜਿਹੜੇ ਮੁੰਡੇ ਨੇ ਆਪਣਾ ਉੱਥੇ ਡੰਕੀ ਲਾ ਕੇ ਜਾਂਦੇ ਨੇ ਉਹ ਕਿਉਂ ਨਹੀਂ ਦੱਸਦੇ ਲੋਕਾਂ ਨੂੰ ਕਿ ਯਾਰ ਉਹ ਜਾ ਕੇ ਸਟੇਟਸ ਲਾਉਣ ਲੱਗ ਪੈਂਦੇ ਨੇ ਉੱਥੇ?
ਉਹ ਕਿ ਮੌਜਾਂ ਲੱਗੀਆਂ ਨੇ ਜੀ ਆ ਕੀ ਗੱਲ ਐ, ਕੋਈ ਵੀ ਨਹੀਂ ਸਾਰਾ ਹੀ ਦੱਸਦੇ ਜੀ ਅਸੀਂ ਇੰਜ ਦੇ ਇੰਜ। ਉੱਥੇ ਸਾਰੇ ਹੀ ਕਰਕੇ ਹੀ ਖਾਂਦੇ ਨੇ, ਮਿਹਨਤ ਸਾਰੇ ਹੀ ਕਰਦੇ ਨੇ, ਬਾਅਦ ਚ ਜੁੱਤੀ ਕਪੜਾ ਚੰਗਾ ਹੁੰਦਾ ਸਾਰਿਆਂ ਦਾ। ਆਹੋ ਇਹ ਤੇ ਇੱਥੇ ਹੈ, ਆਣ ਕੇ ਸਟੇਟਸ ਲਾਉਂਦੇ ਨੇ। ਹਾਂ ਅਸੀਂ ਇੰਜ ਆ ਤੇ ਅਸੀਂ ਇੰਜ ਆ, ਅੱਛਾ ਅੱਛਾ ਸਹੀ ਬਾਅਦ ਚ ਉਂਝ ਹੀ। ਠੀਕ ਹੈ। ਅੱਛਾ ਚਲੋ ਹੁਣ ਗੱਲ ਨੂੰ ਹੌਲੀ ਹੌਲੀ ਖਤਮ ਕਰਨੇ ਆ। ਮੈਨੂੰ ਇਹ ਦੱਸੋ ਕਿ ਜਿਹੜਾ ਉੱਥੇ ਇਟਲੀ ਹੈ ਆਪਣਾ ਇੱਕ ਆਮ ਬੰਦਾ ਜਿਹੜਾ ਹੈ, ਉਹ ਤਨਖਾਹ ਕਿੰਨੀ ਕੁ ਕਮਾ ਲੈਂਦਾ? ਉਹ 1400-1500 ਕਮਾ ਲੈਂਦਾ। ਫੈਕਟਰੀਆਂ ਵਾਲੇ? ਫੈਕਟਰੀਆਂ ਵਾਲੇ ਆਮ ਬੰਦਾ ਵੀ ਫੈਕਟਰੀਆਂ 'ਚ ਹੀ ਕੰਮ ਕਰੇ, ਹੋਟਲਾਂ ਤੇ ਵੀ ਭਾਵੇਂ ਕਰੇ। ਅੱਛਾ, ਦੋ ਕੰਮ ਕਰ ਲੈ ਬਹੁਤੇ ਕਮਾ ਲਓ। ਬਹੁਤੇ ਕਮਾ ਲੈਂਦਾ, ਮਤਲਬ ਆਪਣੀ 2000-2500 ਕੱਢ ਲੈਂਦਾ। ਕੱਢ ਲੈਂਦਾ। ਹਾਂਜੀ। ਤੇ ਪਾਕਿਸਤਾਨੀ ਰੁਪਈਆ ਕੋ 5-6 ਲੱਖ ਬਚਾ ਲੈਂਦਾ ਆਰਾਮ ਖਰਚਾ ਕੱਢ ਕੇ। ਖਰਚਾ ਕੱਢ ਕੇ ਇੰਨੇ ਕੁ ਬਚਾ ਲੈਂਦਾ। ਇਹਨੇ ਕੋ ਬਚਾ ਲੈਂਦਾ। ਅੱਛਾ ਮੈਨੂੰ ਇਹ ਦੱਸੋ ਕਿ ਜਿਹੜਾ ਉੱਥੇ ਫੈਕਟਰੀ ਦਾ ਕੰਮ ਕਿਹੜਾ ਕਿਹੜਾ ਹੁੰਦਾ? ਕੀ ਕੁਝ ਫੈਕਟਰੀਆਂ 'ਚ ਮੁੰਡੇ ਕਰਦੇ ਨੇ? ਫੈਕਟਰੀਆਂ 'ਚ ਸਾਰਾ ਕੁਝ, ਜਿਵੇਂ ਇੱਥੇ ਗੱਤੇ ਦਾ ਵੀ ਕੰਮ ਹੁੰਦਾ, ਪੈਕਿੰਗ ਦਾ ਵੀ ਹੁੰਦਾ, ਫੁੱਲਾਂ ਦੀ ਵੀ ਪੈਕਿੰਗ ਹੁੰਦੀ ਏ, ਫਿਰ ਅੱਗੋਂ ਕੀ ਨਾਲੇ ਦਾ ਸਬਜ਼ੀਆਂ ਸੁਬਜ਼ੀਆਂ ਇੰਜ ਦੀਆਂ ਛਾਵਾਂ ਸਾਰੀਆਂ ਹੁੰਦੀਆਂ ਨੇ, ਉਹ ਲੋਡ ਕਰਨੀਆਂ ਨੇ, ਲਾਹਣੀਆਂ ਨੇ, ਉਹ ਸਾਰਾ ਹੁੰਦਾ। ਤੇ ਰੰਗ ਦਾ ਤੇ ਇਹ ਬਿਲਡਿੰਗ ਲੈਣ ਦਾ ਨਹੀਂ ਕੰਮ ਹੁੰਦਾ? ਫਰਾਂਸ 'ਚ ਬੜਾ ਇਟਲੀ 'ਚ ਵੀ ਹੈ, ਉੱਥੇ ਬਹੁਤੇ ਕਰਦੇ ਨੇ ਅਰਮਾਨੀਅਨ, ਮੋਰੋਕੀ, ਅਰਬੀ ਬਹੁਤੇ ਕਰਦੇ ਨੇ, ਪਾਕਿਸਤਾਨੀ ਬਹੁਤ ਘੱਟ ਕਰਦੇ ਨੇ। ਅੱਛਾ। ਪਾਕਿਸਤਾਨੀ ਇਹ ਹੀ ਕਰਦੇ ਨੇ, ਪੀਜ਼ਾ ਡਿਲੀਵਰੀ, ਪਬਲਿਸਿਟੀ ਦਾ, ਹੋਟਲਾਂ ਤੇ ਚਾਨੀਆਂ ਕੋਲ ਅਗਾ ਪਿਛਾ ਹੀ ਕੰਮ ਕਰਦੇ। ਸਾਡੇ ਦੇਸੀਆਂ ਦੇ ਵੀ ਹੋਟਲ ਹਨ ਪਾਕਿਸਤਾਨੀ? ਬਹੁਤ ਜ਼ਿਆਦਾ। ਕਿਸ ਕਿਸਮ ਮਤਲਬ ਤੁਰਕੀ ਦੇ ਵੀ ਹੋਣਗੇ? ਤੁਰਕੀ ਦੇ ਵੀ ਹਨ, ਤੁਰਕੀ ਦੇ ਤਾਂ ਬਹੁਤ ਜ਼ਿਆਦਾ। ਪਾਕਿਸਤਾਨੀਆਂ ਦੇ ਜਿੱਧਰ ਇਹ ਪਾਕਿਸਤਾਨੀਆਂ ਦੇ ਬਹੁਤੇ ਨੇ, ਜੀ ਬਹੁਤੇ ਨੇ, ਕਿ ਨਾਲੇ ਦਾ ਬਰੇਸ਼ੀਆ ਹੋ ਗਿਆ, ਬੈਰਗਮ ਹੋ ਗਿਆ, ਉਹ ਵੱਡਿਆ ਸ਼ਹਿਰਾਂ 'ਚ ਹੈ। ਅੱਛਾ। ਹਾਂਜੀ, ਮਿਲਾਨ 'ਚ ਵੀ ਹਨ ਉਹਨਾਂ ਦੇ। ਤੁਸੀਂ ਇਟਲੀ 'ਚ ਰਹੇ ਹੋ ਜ਼ਿਆਦਾ? ਮੈਂ ਇਟਲੀ 'ਚ ਗਿਆ। ਗਏ ਇਟਲੀ 'ਚ? ਗਿਆ ਇਟਲੀ 'ਚ। ਤੁਹਾਡੇ ਵਾਲਦ ਸਾਹਿਬ ਵੀ ਉੱਥੇ ਹੁੰਦੇ ਸਨ? ਵਾਲਦ ਸਾਹਿਬ ਵੀ ਉੱਥੇ ਹੀ ਹੁੰਦੇ ਹਨ। ਤੇ ਹੁਣ ਆ ਗਏ ਨੇ? ਉਹ ਆ ਗਏ ਨੇ। ਤੇ ਹੁਣ ਤੁਹਾਡਾ ਕਿਹੜਾ ਕਿਹੜਾ ਜੀ ਉੱਥੇ? ਮੇਰੇ ਸਾਡੀਆਂ ਫੈਮਲੀਆਂ ਨੇ ਉੱਥੇ, ਮੇਰੇ ਭਾਈ ਨੇ 2 ਉੱਥੇ, ਸਾਰੇ ਉੱਥੇ ਨੇ। ਤੇ ਡੇਰੇ ਸ਼ੇਰੇ ਬਣਾਏ ਨੇ? ਡੇਰੇ ਸ਼ੂਰੇ ਬਣੇ ਨੇ, 2 ਡੇਰੇ ਨੇ ਆਪਣੇ, ਤੇ ਇੱਕ ਤੇ ਮੁੰਡੇ ਹੁੰਦੇ ਨੇ, 2 ਆਪਣੇ ਡੇਰੇ ਨੇ, ਕਜ਼ਨ ਉੱਥੇ ਨੇ, ਸਾਰਾ ਸਿਸਟਮ ਹੈ ਉੱਥੇ, ਸਾਰੀ ਫੈਮਿਲੀ ਇੱਕ ਹਿਸਾਬ ਦੀ ਉੱਥੇ ਸਾਡੀ। ਈਦ ਸ਼ਬਰਾਤ ਹੁੰਦੀ ਹੈ, ਦਿਨ ਤਿਉਹਾਰ ਹੁੰਦਾ, ਤੇ ਤੁਸੀਂ ਉੱਥੇ ਅਗਰ ਇਟਲੀ ਦੇ ਵਿੱਚ ਮੌਜੂਦ ਹੋ ਤੇ ਆਪਣਾ ਦੇਸੀ ਮਾਹੌਲ ਬਣਾ ਲਈਦਾ? ਦੇਸੀ ਮਾਹੌਲ ਹੈ ਜੀ, ਬਾਰਬੀਕਿਊ ਲਿਆ ਕੇ ਉੱਥੇ ਬੈਠੇ ਹੁੰਦੇ ਆ 12 ਤੇ। ਲੱਗਦਾ ਜੇ ਪਾਕਿਸਤਾਨ ਜੀ? ਹਾਂਜੀ ਬਿਲਕੁਲ। ਹਾਂਜੀ, ਪਾਰਕਾਂ 'ਚ ਬਹਿ ਕੇ ਬਾਰਬੀਕਿਊ ਲਾਇਆ, ਆਰਾਮ ਸਕੂਨ ਨਾਲ ਇੰਜੋਏ ਕਰੀਦਾ। ਸਹੀ ਹੈ। ਤੇ ਅੱਛਾ ਹੁਣ ਮੈਨੂੰ ਆਖਰ ਤੇ ਦੱਸੋ ਕਿ ਜਿਹੜੇ ਡੰਕੀ ਲਾ ਕੇ ਜਾਂਦੇ ਨੇ, ਜ਼ਿੰਦਗੀਆਂ ਖਤਰੇ 'ਚ ਪਾਉਂਦੇ ਨੇ, 50-50 ਲੱਖ ਵੀ ਹੱਥੋਂ ਦਿੰਦੇ ਨੇ, ਡੁੱਬ ਵੀ ਜਾਂਦੇ ਨੇ, ਜਾਣਾ ਚਾਹੀਦਾ ਕਿ ਨਹੀਂ? ਨਹੀਂ ਜਾਣਾ ਚਾਹੀਦਾ, ਉਹ ਕੰਮ ਬਹੁਤ ਜ਼ਿਆਦਾ ਗਲਤ ਹੈ। ਉੱਥੇ ਡੈਂਕੀ ਹਮੇਸ਼ਾ ਨਾ ਲਾਓ, ਉਹ ਕੋਈ ਉਹ ਜਾਨ ਤਲੀ ਤੇ ਰੱਖ ਕੇ ਜਾਣਾ ਜੀ। ਤੇ ਪੇਪਰ ਵੀ ਬੜਾ ਮੁਸ਼ਕਲ? ਬਹੁਤ ਮੁਸ਼ਕਲ। ਉਹਦੇ 'ਚ ਫਿਰ ਕਿਸਮਤ ਜਾਂ ਨਸੀਬ ਹੋ ਰਹੇ, ਬੰਨੇ ਨੇ ਜਾਂ ਨਹੀਂ ਬੰਨੇ। ਕਈ ਐਸੇ ਵੀ ਸਾਥ ਭਾਈ ਬੰਦੇ ਉੱਥੇ ਮਿਲੇ ਨੇ ਜਿਨ੍ਹਾਂ ਨੇ ਦੱਸਿਆ ਹੋਏਗਾ ਯਾਰ ਮੈਨੂੰ ਤੇ 10 ਸਾਲ ਹੋ ਗਏ ਨੇ, ਨਾ ਗਿਆ ਵਾ, ਨਾ ਲੈ ਨਹੀਂ, ਨਾ ਦੇਣੀ। ਸਾਡੇ ਨਾਲ ਮੁੰਡੇ ਕੰਮ ਕਰਦੇ ਨੇ, ਉਹ ਉਹਨਾਂ ਨੂੰ ਕਈਆਂ ਨੂੰ 18 ਸਾਲ ਹੋ ਗਏ ਨੇ। ਓਏ ਹੋਏ। ਮੁੰਡਾ ਮੇਰਾ ਦੋਸਤ ਹੀ, ਉਹ ਹੁਣ ਪੱਕਾ ਹੀ ਆਇਆ। ਆਪੀ ਮੈਨੂੰ ਇੱਥੇ ਮਿਲਣ ਵੀ ਆਇਆ, ਉਹ ਪੱਕਾ ਹੀ ਆਇਆ ਹੁਣ। ਤੇ ਕਈ ਮੁੰਡੇ ਉਹ ਵੀ ਨੇ ਜਿਨ੍ਹਾਂ ਨੂੰ 8 ਸਾਲ, 9 ਸਾਲ, 10 ਸਾਲ, 11 ਸਾਲ, ਮੇਰੇ ਅੱਬੇ ਹੋਰੀ 12 ਸਾਲਾਂ ਬਾਅਦ ਆਪੀ ਆਏ ਹਨ। ਓਏ ਹੋਏ। ਅੱਛਾ ਮਤਲਬ ਕਿ ਬੜੀ ਬੜੀ ਦੁਨੀਆ ਦੁਖੀ ਹੈ। ਬਹੁਤ ਰੋਂਦੇ ਹੋਣੇ ਕਈ ਤੇ ਬੱਚਿਆਂ ਨੇ। ਉਹ ਮਿੱਠੀ ਜੇਲ, ਕਿਸਮਤ ਜਾਂ ਨਸੀਬ, ਬੰਨੀ ਜਾਂ ਨਹੀਂ ਬੰਨੀ। ਮੁਕੱਦਰਾਂ ਦੀ ਗੇਮ ਹੈ, ਕਦਰਾਂ ਦੀ, ਨਸੀਬਾਂ ਦੀ ਗੇਮ। ਸਹੀ ਹੈ ਸਹੀ ਹੈ। ਚਲੋ ਸਾਦ ਭਾਈ ਬੜਾ ਸ਼ੁਕਰੀਆ ਦੋਸਤੋ। ਸਾਦ ਭਾਈ ਨੇ, ਇਹਨਾਂ ਦਾ ਤਲਕ ਪਾਕਿਸਤਾਨ, ਚਾੜ ਬਾਜਵਾ, ਔਰ ਬੜੀ ਅੱਛੀ ਇਹਨਾਂ ਨੇ ਗੁਫ਼ਤਗੂ ਕੀਤੀ ਹੈ। ਜਲਦੀ ਜਲਦੀ ਛੋਟੇ ਛੋਟੇ ਸਵਾਲ ਕੀਤੇ ਨੇ, ਤੇ ਅਸੀਂ ਮਜ਼ੀਦ ਕਿਤੇ ਟਾਈਮ ਲਗਾ ਤੇ ਇਹਨਾਂ ਨਾਲ ਫੇਰ ਗੱਪਸ਼ਪ ਕਰਾਂਗੇ। ਅੱਲਾਹ ਹਾਫਿਜ਼।